ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਮੋਦੀ ਸਰਕਾਰ ਨੂੰ ਬਣਿਆ ਅਜੇ ਕੁਝ ਸਮਾਂ ਹੀ ਹੋਇਆ ਹੈ, ਉਸ ਦੀ ਹਿੰਦੂਤਵੀ ਨੀਤੀ ਜਗ ਜ਼ਾਹਿਰ ਹੋ ਗਈ ਹੈ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਮੋਦੀ ਸਰਕਾਰ ਭਾਰਤ ਨੂੰ ਪੂਰਨ ਤੌਰ ਤੇ ਹਿੰਦੂ ਰਾਸ਼ਟਰ ਐਲਾਨਣ ਤੇ ਤੁਲੀ ਹੋਈ ਹੈ। 15 ਅਗਸਤ ਨੂੰ ਭਾਰਤ ਦੀ ਅਖੌਤੀ ਆਜ਼ਾਦੀ ਦੇ 67 ਸਾਲ ਪੂਰੇ ਹੋ ਜਾਣੇ ਹਨ। ਇਨ੍ਹਾਂ 67 ਵਰ੍ਹਿਆਂ ਵਿੱਚ ਭਾਰਤ ਦੀ ਆਬਾਦੀ 1 ਬਿਲੀਅਨ 300 ਮਿਲੀਅਨ ਨੂੰ ਪਹੁੰਚ ਗਈ ਹੈ। 40% ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਜੀਉਂਦੇ ਹਨ ਅਤੇ 70% ਲੋਕਾਂ ਨੂੰ ਸਾਫ਼ ਪਾਣੀ ਅਤੇ ਹੋਰ ਸੈਨੀਟੇਸ਼ਨ ਸੰਬੰਧੀ ਸਹੂਲਤਾਂ ਨਹੀਂ ਹਨ। ਚਾਰ ਚਫੇਰੇ ਮਾਰ ਧਾੜ ਦਾ ਮਾਹੌਲ ਹੈ, ਉੱਪਰ ਤੋਂ ਥੱਲੇ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮਾਈਨੋਰਟੀਜ਼ ਦੇ ਹਵਾਲੇ ਨਾਲ ਤਾਂ ਹਾਲਤ ਬਹੁਤ ਹੀ ਗੰਭੀਰ ਹੈ। ਜੂਨ 84, ਨਵੰਬਰ 84 ਦੇ ਘੱਲੂਘਾਰੇ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣਾ ਮੁਗਲਿਆ ਰਾਜ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਂਦਾ ਹੈ। ਇਸੇ ਤਰ੍ਹਾਂ ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਦਲਿਤਾਂ ਆਦਿਵਾਸੀਆਂ ਆਦਿ ਦੀ ਹਾਲਤ ਵੀ ਬੜੀ ਤਰਸਯੋਗ ਹੈ। ਵਿਊਅਰਸ, ਫਿਰ ਆਖਰ ਇਸ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ ਅਤੇ ਇਸ ਅਖੌਤੀ ਆਜ਼ਾਦੀ ਦਾ ਕੀ ਅਰਥ ਰਹਿ ਜਾਂਦਾ ਹੈ? ਅੱਜ ਅਸੀਂ ਇਸ ਸੰਬੰਧੀ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਸੈਕਟਰੀ ਦਲ ਖਾਲਸਾ। ਯਾਦ ਰਹੇ, ਅੱਜ 13 ਅਗਸਤ ਵਾਲੇ ਦਿਨ ਦਲ ਖਾਲਸਾ ਨੇ ਜਲੰਧਰ ਵਿਖੇ ਆਪਣੇ ਜਥੇਬੰਦੀ ਦੇ 36 ਫਾਊਂਡੇਸ਼ਨ ਡੇ ਨੂੰ ਆਜ਼ਾਦੀ ਸੰਕਲਪ ਦਿਵਸ ਵਜੋਂ ਮਨਾਇਆ। ਸ਼ਹਿਰ ਵਿੱਚ ਪ੍ਰੋਟੈਸਟ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੱਤਾ ਜਾਏ ਅਤੇ ਪੰਜਾਬ ਵਿੱਚ ਇਸ ਸੰਬੰਧੀ ਰਾਏ ਸ਼ੁਮਾਰੀ ਕਰਵਾਈ ਜਾਵੇ। ਆਓ ਅੱਜ ਅਸੀਂ ਇਸ ਮੁੱਦਿਆਂ ਤੇ ਸਰਦਾਰ ਸਰਬਜੀਤ ਸਿੰਘ ਘੁਮਾਣ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇਸ ਆਜ਼ਾਦੀ ਸੰਕਲਪ ਦਿਵਸ ਬਾਰੇ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ। ਦਲ ਖਾਲਸਾ ਨੇ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਦੀ ਤਰਜਮਾਨੀ ਕਰਦਿਆਂ ਹੋਇਆਂ ਕਿ ਜਿਹੜਾ 14 ਅਗਸਤ ਉਸ ਦਿਨ 14 ਅਗਸਤ 1947 ਨੂੰ ਪਾਕਿਸਤਾਨ ਬਣ ਗਿਆ, 15 ਅਗਸਤ ਨੂੰ ਇਹ ਹਿੰਦੁਸਤਾਨ ਵਾਲਿਆਂ ਨੂੰ, ਭਾਰਤ ਵਾਲਿਆਂ ਨੂੰ ਕਹਿੰਦੇ ਆਜ਼ਾਦੀ ਮਿਲ ਗਈ। ਪਰ ਜਿਹੜੇ ਸਿੱਖ ਕੌਮ ਆ ਉਹ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦੇ ਵਿੱਚ ਫਸ ਗਈ ਔਰ ਇਸ ਗੁਲਾਮੀ ਵਿੱਚ ਹਿੰਦੁਸਤਾਨ ਦੀ ਵਿੱਚ ਸਾਨੂੰ ਜੋ ਸਬਕ ਮਿਲੇ, ਜੋ ਸਾਡੇ ਨਾਲ ਬੀਤਿਆ, ਉਹ ਆਪਾਂ ਨੂੰ ਸਾਰਿਆਂ ਨੂੰ ਕੀਤੇ ਆ। ਅਸੀਂ ਇਸ ਗੱਲ ਦੇ ਵਿੱਚ 13 ਅਗਸਤ 1947 13 ਅਗਸਤ ਜਿਹੜਾ ਹੈਗਾ ਉਹਦਾ ਦਿਨ ਇੱਥੇ ਮਨਾਇਆ ਕਿ ਅਸੀਂ ਇਹ ਜਿਹੜੀ ਗੁਲਾਮੀ ਆ ਇਹਨੂੰ ਸਹਿਣ ਨਹੀਂ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ ਔਰ ਗੁਰਦੁਆਰਾ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਨਗਰ ਜਲੰਧਰ ਦੇ ਵਿੱਚ ਬੜਾ ਭਾਰੀ ਜਿਹੜਾ ਹੈਗਾ ਸੰਗਤਾਂ ਦਾ ਇਕੱਠ ਹੋਇਆ ਔਰ ਸਿੱਖ ਆਗੂਆਂ ਨੇ ਕੌਮ ਦੀ ਜਿਹੜੀ ਹਾਲਾਤ ਆ, ਅਸੀਂ ਇਸ ਵਾਰ ਨੌਜਵਾਨ ਜਿਹੜਾ ਅੱਜ ਦਾ ਜਿਹੜਾ ਜਾਗਿਆ ਹੈ ਨੌਜਵਾਨ ਆ ਉਹਨੂੰ ਜ਼ਿਆਦਾ ਮੌਕਾ ਦਿੱਤਾ ਸੀਗਾ ਕਿਉਂਕਿ ਜਿਹੜੇ ਅਸੀਂ ਦੇਖ ਰਹੇ ਹੈਗੇ ਆ ਕਿ ਆਮ ਕਿਹਾ ਜਾ ਰਿਹਾ ਹੈਗਾ ਕਿ ਕੌਮ ਨੂੰ ਬੜਾ ਮਿਸਗਾਈਡ ਕੀਤਾ ਜਾ ਰਿਹਾ ਤੇ ਅਸੀਂ ਨੌਜਵਾਨ ਲੀਡਰਸ਼ਿਪ ਉਭਾਰਨ ਦੇ ਚੱਕਰ ਵਿੱਚ ਇਸ ਕਰਕੇ ਅਸੀਂ ਇੱਥੇ ਸਿੱਖ ਨੌਜਵਾਨਾਂ ਨੂੰ ਮੌਕਾ ਦਿੱਤਾ ਸੀਗਾ। ਤਾਂ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਤੋਂ ਤੇ ਸੁਖਜਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ ਇਸ ਤਰੀਕੇ ਨਾਲ ਹੋਰ ਕਈ ਸਿੱਖ ਨੌਜਵਾਨਾਂ ਨੇ ਵੱਖ-ਵੱਖ ਜਿਹੜੇ ਹੈਗੇ ਆ ਆਸਪੈਕਟਸ ਉਹ ਛੋਹ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਕਿ ਕਿਸ ਤਰੀਕੇ ਨਾਲ ਹਿੰਦੁਸਤਾਨ ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਤੇ ਤੁਲਿਆ ਹੋਇਆ ਔਰ ਹਿੰਦੂਤਵਾ ਏਜੰਡਾ ਜਿਹੜਾ ਹੈਗਾ ਉਹਨੂੰ ਲਾਗੂ ਕਰਨ ਦੇ ਲਈ ਹੁਣ ਤਾਂ ਮੋਦੀ ਦੀ ਗੌਰਮੈਂਟ ਆ ਗਈ ਆ, ਹੋਰ ਵੀ ਕੰਮ ਜਿਹੜਾ ਹੈਗਾ ਔਖਾ ਹੋ ਗਿਆ। ਸੋ ਇਸ ਤਰੀਕੇ ਨਾਲ ਜਿਹੜੇ ਸਿੱਖਾਂ ਉੱਤੇ ਜ਼ੁਲਮ ਹੋਏ ਨੇ 1984 ਤੋਂ ਪਹਿਲਾਂ ਜਿਹੜਾ ਕੁਛ ਹੋਇਆ, ਜਿਵੇਂ ਪੰਜਾਬੀ ਸੂਬਾ ਪੰਜਾਬੀ ਬੋਲੀ ਦੇ ਆਧਾਰ ਤੇ ਬਣਾਉਣ ਤੋਂ ਨਾ ਕੀਤੀ ਗਈ, ਫਿਰ ਸਿੱਖਾਂ ਦਾ ਕਲਚਰ, ਸਿੱਖਾਂ ਦਾ ਇਤਿਹਾਸ, ਸਿੱਖਾਂ ਦੀ ਵਿਰਾਸਤ ਨੂੰ ਖਤਮ ਕਰਨ ਦੇ ਲਈ ਜੋ ਕੁਛ ਕੀਤਾ ਗਿਆ, ਇਹ ਸਾਰੀਆਂ ਅਸੀਂ ਉੱਥੇ ਗੱਲਾਂ ਵਿਚਾਰੀਆਂ ਔਰ ਅੰਤਮ ਤੌਰ ਦੇ ਉੱਤੇ ਸਾਰਿਆਂ ਨੇ ਇਸੇ ਗੱਲ ਦੇ ਉੱਤੇ ਜਿਹੜੀ ਮੋਹਰ ਲਾਈ ਆਪਣੇ ਵਿਚਾਰਾਂ ਦੇ ਨਾਲ ਕਿ ਸਿੱਖ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਜ਼ਾਦੀ ਆ ਔਰ ਖਾਲਿਸਤਾਨ ਆ। ਸੋ ਆਜ਼ਾਦੀ ਇੱਕੋ ਇੱਕ ਰਾਹ, ਇਹ ਕੱਲ ਦਾ ਸਾਡਾ ਸਲੋਗਨ ਸੀਗਾ। ਅਸੀਂ ਸਾਰਿਆਂ ਨੇ ਉੱਥੇ ਇਸੇ ਗੱਲ ਦੇ ਉੱਤੇ ਵਿਚਾਰਾਂ ਕੀਤੀਆਂ ਨੇਗੀਆਂ। ਕੱਲ ਦਾ ਜਿਹੜਾ ਇਹ ਸਮਾਗਮ ਸੀਗਾ, ਇਹਦੀ ਜਦੋਂ ਅਸੀਂ ਉੱਥੇ ਅੰਦਰ ਗੁਰਦੁਆਰਾ ਸਾਹਿਬ ਸਿੱਖਾਂ ਦਾ ਗੁਰਦੁਆਰਾ ਔਰ ਉੱਥੇ ਅੰਦਰ ਬੈਠ ਕੇ ਅਸੀਂ ਆਪਦੀਆਂ ਜਿਹੜੀਆਂ ਕੌਮ ਦੀਆਂ ਵਿਚਾਰਾਂ ਕਰ ਰਹੇ ਸੀਗੇ, ਸਾਨੂੰ ਅੰਦਰ ਬੈਠਿਆਂ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਵਿੱਚ ਕੁਝ ਹਿੰਦੂ ਕੱਟੜਪੰਥੀ ਜਿਹੜੇ ਨੇ
ਹਾਂਜੀ। ਇਕੱਠੇ ਹੋ ਰਹੇ ਨੇ ਜੀ। ਤੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਦੋਂ ਇਹਨਾਂ ਨੇ ਮਾਰਚ ਕੱਢਣਾ ਹੈਗਾ ਅਸੀਂ ਗੁਰਦੁਆਰਾ ਸਾਹਿਬ ਤੋਂ ਇਹਨਾਂ ਨੂੰ ਨਿਕਲਣ ਹੀ ਨਹੀਂ ਦੇਣਾ। ਜੀ। ਬੜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਸੀ ਭਾਵੇਂ ਉਹ ਲੱਗੀ ਸੀਗੀ। ਹਾਂਜੀ। ਇਸ ਗੱਲ ਦੇ ਨਾਲ ਹੋਰ ਵੀ ਜਿਹੜਾ ਸੰਗਤ ਦੇ ਵਿੱਚ ਰੋਸ ਵਧਿਆ ਕਿ ਅਸੀਂ ਆਪਣੇ ਸ਼ਾਂਤੀਪੂਰਵਕ ਲੋਕਤੰਤਰੀ ਡੈਮੋਕ੍ਰੈਟਿਕ ਤਰੀਕਿਆਂ ਨਾਲ ਜਿਹੜੇ ਕਿ ਇੰਟਰਨੈਸ਼ਨਲ ਨੋਰਮ ਨੇ ਉਹਦੇ ਅਨੁਸਾਰ ਚੱਲਦੇ ਹੋਏ ਆਪਣੀ ਗੱਲ ਕਹਿੰਦੇ ਆ। ਇਹ ਜਿਹੜੇ ਵੀ ਹਿੰਦੂ ਤੇ ਵੀ ਲੋਕ ਨੇ ਇਸ ਤਰੀਕੇ ਨਾਲ ਸਾਡੇ ਉੱਤੇ ਇਸ ਤਰੀਕੇ ਨਾਲ ਰੋਕਣਾ ਚਾਹੁੰਦੇ ਆ। ਕੱਲ ਬੜਾ ਰੋਸ ਦੇ ਵਿੱਚ ਸਿੱਖ ਨੌਜਵਾਨਾਂ ਨੇ ਜਦੋਂ ਬਾਅਦ ਚ ਅਸੀਂ ਮਾਰਚ ਕੱਢਿਆ ਉਹਦੇ ਚ ਜਿਹੜੀ ਆ ਆਜ਼ਾਦੀ ਪੱਖੀ ਖਾਲਿਸਤਾਨ ਜਿੰਦਾਬਾਦ ਦੇ ਤੇ ਹੋਰ ਜਿਹੜੇ ਸਾਡੇ ਕੌਮੀ ਨਾਅਰੇ ਨੇ ਉਹ ਲਾਏ ਨੇ ਔਰ ਸ਼ਹਿਰ ਦੇ ਵਿੱਚ ਮਾਰਚ ਕੱਢਿਆ। ਭਾਵੇਂ ਪ੍ਰਸ਼ਾਸਨ ਨੇ ਉਹਨਾਂ ਲੋਕਾਂ ਨੂੰ ਸਾਡੇ ਤੱਕ ਨਹੀਂ ਆਉਣ ਦਿੱਤਾ ਜਿਹੜੇ ਇਸ ਦਾ ਵਿਰੋਧ ਕਰਦੇ ਸੀਗੇ। ਪਰ ਕੱਲ ਦੇ ਇਸ ਪ੍ਰੋਗਰਾਮ ਨੇ ਸਾਨੂੰ ਇਸ ਗੱਲ ਦੇ ਲਈ ਅੱਗੇ ਵਾਸਤੇ ਜ਼ਰੂਰ ਤਿਆਰ ਕਰ ਦਿੱਤਾ ਹੈਗਾ ਕਿ ਜਿਹੜਾ ਹਿੰਦੂਤਵੀ ਏਜੰਡਾ ਮੋਦੀ ਗਵਰਨਮੈਂਟ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਜਿਹੜੇ ਸਮਰਥਕ ਲੋਕ ਨੇ ਕਿ ਜਿਹੜੇ ਹਿੰਦੂ ਕੱਟੜਪੰਥੀ ਨੇ ਉਹ ਪੰਜਾਬ ਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਦਬਾਉਣ ਦੇ ਲਈ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੁਣ ਅੱਗੇ ਕੰਮ ਕਰਨਗੇ। ਤੋ ਅਸੀਂ ਕੱਲ੍ਹ ਦਾ ਦਿਹਾੜਾ ਜਿਹੜਾ ਹੈਗਾ ਸਿੱਖ ਕੌਮ ਦੀ ਆਜ਼ਾਦੀ ਦੇ ਸੰਕਲਪ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਔਰ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਲਈ ਸਮਰਪਿਤ ਕੀਤਾ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਜ਼ਾਦ ਦੇਸ਼ ਦੀ ਗੱਲ ਕਰਦੇ ਹਾਂ ਆਪਾਂ ਆਜ਼ਾਦ ਕੌਮ ਦੀ ਗੱਲ ਕਰਦੇ ਦੂਸਰੇ ਪਾਸੇ ਜਿਹੜਾ ਪਿਛਲੇ ਦਿਨੀ ਇੱਕ ਬਿਆਨ ਆਇਆ RSS ਦੇ ਮੁਖੀ ਦਾ ਮੋਹਨ ਭਾਗਵਤ ਜਿਸ ਨੇ ਕਿਹਾ ਕਿ ਸਿੱਖ ਹੋਣ ਚਾਹੇ ਜੈਨੀ ਹੋਣ ਚਾਹੇ ਬੋਧੀ ਹੋਣ ਇਹ ਸਾਰੇ ਹੀ ਹਿੰਦੂਆਂ ਦੇ ਅੰਗ ਨੇ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹ ਗੱਲ ਲਗਾਤਾਰ ਹਿੰਦੂ ਜਿਹੜੇ ਕੱਟੜਪੰਥੀ ਨੇ ਉਹ ਵਾਰ-ਵਾਰ ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਔਰ ਕੱਲੀ ਗੱਲ ਕਹਿਣ ਦੀ ਨਹੀਂ ਰਹੀ ਕਿ ਉਹ ਜੀ ਸਿੱਖ ਹਿੰਦੂ ਨੇ ਇਹ ਗੱਲ ਇਕੱਲਾ ਕਹਿੰਦੇ ਨੇ ਉਹਨਾਂ ਨੇ ਕਰਕੇ ਵੀ ਦਿਖਾਇਆ ਹੋਇਆ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਉਹਨਾਂ ਨੇ ਲਿਖਿਆ ਹੋਇਆ। ਸਿੱਖਾਂ ਦੀ ਵੱਖਰੀ ਹੋਂਦਾਸਤੀ ਉਹਨਾਂ ਨੇ ਕਦੇ ਵੀ ਪ੍ਰਵਾਨ ਨਹੀਂ ਕੀਤੀ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਜਿਹੜੀ ਸਾਡੇ ਸਿੱਖਾਂ ਦੀ ਵੱਖਰੀ ਸਿਧਾਂਤਕ ਪਛਾਣ ਦੀ ਆ ਸਿੱਖ ਵਿਚਾਰਧਾਰਾ ਨੇ ਜਿਹੜਾ ਸਾਨੂੰ ਸਰੂਪ ਬਖਸ਼ਿਆ ਉਹ ਵੀ ਸਾਡੀ ਸਾਰਾ ਕੁਝ ਠੀਕ ਹੈ। ਸਾਰੀ ਦੁਨੀਆ ਦੇ ਵਿੱਚ ਸਾਡੇ ਵੱਖਰੇ ਸਿਧਾਂਤ ਨੂੰ ਵੱਖਰੇ ਸਰੂਪ ਨੂੰ ਜਿਹੜੀ ਆ ਉਹ ਮਾਨਤਾ ਮਿਲੀ ਹੋਈ ਆ ਔਰ ਸਾਰੇ ਜਿਹੜੇ ਵੱਖਰੇ ਬਾਹਰ ਮੁਲਕ ਨੇ ਕਿ ਸਾਡੇ ਧਾਰਮਿਕ ਸੰਸਕਾਰਾਂ ਦਾ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਦੇ ਆ ਸਾਡੇ ਸ੍ਰੀ ਸਾਹਿਬ ਨੂੰ ਜਾਂ ਹੋਰ ਚੀਜ਼ਾਂ ਨੂੰ ਮਾਣ ਦਿੰਦੇ ਆ। ਪਰ ਭਾਰਤ ਵਿੱਚ ਜੋ ਸਾਡਾ ਹਾਲ ਹੈਗਾ ਕਿਉਂਕਿ ਅਸੀਂ ਇੱਥੇ ਪਿੰਜਰੇ 'ਚ ਪਏ ਹੋਏ ਆ ਭਾਵੇਂ ਅਸੀਂ ਇਹਨਾਂ ਦਾ ਹਰ ਕੀਮਤ ਉੱਤੇ ਵਿਰੋਧ ਕਰ ਰਹੇ ਹੈਗੇ ਆ ਬੜਾ ਸੰਘਰਸ਼ ਕਰਨਾ ਪੈ ਰਿਹਾ ਪਰ ਇਹ ਜਿਹੜੇ ਹਿੰਦੂ ਕੱਟੜਪੰਥੀ ਨੇ ਉਹ ਵਾਰ-ਵਾਰ ਏਦਾਂ ਦੀਆਂ ਗੱਲਾਂ ਕਰਦੇ ਨੇ ਔਰ ਇਹਦਾ ਜਵਾਬ ਜਿਹੜਾ ਹੈਗਾ ਉਹ ਇੱਕੋ ਇੱਕ ਹੈ ਕਿ ਅਸੀਂ ਆਪਦੇ ਕੌਮ ਦਾ ਆਜ਼ਾਦ ਘਰ ਬਣਾਈਏ ਖਾਲਿਸਤਾਨ ਸਿਰਜੀਏ ਕਿਉਂਕਿ ਇੱਥੇ ਜਿਹੜੀ ਸਿੱਖਾਂ ਦੀ ਇਸ ਟਾਈਮ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਆ ਉਹਦੇ ਤੋਂ ਕੋਈ ਆਸ ਹੈ ਨਹੀਂ ਕਿਉਂਕਿ ਜੇ ਅੱਜ ਆਪਦਾ ਮੂੰਹ ਰੱਖਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਂ ਜਥੇਦਾਰ ਅਕਾਲ ਤਖਤ ਨੂੰ ਬਿਆਨ ਦੇਣੇ ਪਏ ਨੇ ਕਿ ਲਓ ਜੀ ਤਾਂ ਗਲਤ ਕਿਹਾ ਹੈਗਾ ਮੋਹਨ ਭਾਗਵਤ ਨੇ ਉਹਦਾ ਕੋਈ ਬੜਾ ਮੁੱਲ ਨਹੀਂ ਕਿਉਂਕਿ ਅਸਲ ਵਿੱਚ ਤਾਂ ਪ੍ਰੈਕਟੀਕਲ ਜੇ ਦੇਖਿਆ ਜਾਵੇ ਤਾਂ ਇਹ ਉਹਨਾਂ ਹਿੰਦੂ ਕੱਟੜਪੰਥੀਆਂ ਦੇ ਸੁਰ ਵਿੱਚ ਸੁਰ ਮਿਲਾ ਕੇ ਜ਼ਿਆਦਾ ਚੱਲਦੇ ਨੇ ਜੋ ਮਰਜੀ। ਇਸ ਤਰੀਕੇ ਨਾਲ ਕੌਮ ਦਾ ਜਿਹੜਾ ਜਾਗਿਆ ਹੋਇਆ ਵਰਗ ਵਾ ਉਹਨੇ ਇਸ ਮੋਹਨ ਭਾਗਵਤ ਦੇ ਬਿਆਨ ਦਾ ਬੜਾ ਸਖਤ ਜਿਹੜਾ ਹੈਗਾ ਨੋਟਿਸ ਲਿਆ ਹੈਗਾ ਔਰ ਥਾਂ ਤੋਂ ਇਸ ਦੇ ਖਿਲਾਫ ਪ੍ਰੋਟੈਸਟ ਹੋਏ ਨੇ ਪੰਜਾਬ ਦੀ ਧਰਤੀ ਉੱਤੇ ਇਹਦਾ ਵਿਰੋਧ ਹੋਇਆ ਹੈਗਾ ਔਰ ਇਸ ਚੀਜ਼ ਦੇ ਨਾਲ ਇੱਕ ਅਸੀਂ ਇਹ ਸਮਝਦੇ ਹੈਗੇ ਆ ਕਿ ਸਾਨੂੰ ਇਹ ਜਗਾਉਣੇ ਨੇਗੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਅਸੀਂ ਸੌ ਨਾ ਜਾਈਏ ਤੇ ਸਾਨੂੰ ਇਹਦੇ ਨਾਲ ਰੋਜ਼ ਦੇ ਰੋਜ਼ ਜਦੋਂ ਵੱਧਦਾ ਸਿੱਖ ਨੌਜਵਾਨੀ ਦੇ ਵਿੱਚ ਅਸੀਂ ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਤੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੇ ਨਾਲ ਇਹ ਸਾਰੇ ਰੋਸ ਨੂੰ ਜਿਹੜਾ ਹੈਗਾ ਜੋੜਨਾ ਤਰੀਕੇ ਨਾਲ ਜਿਹੜਾ ਇਹ ਮੋਹਨ ਭਾਗਵਤ ਆ ਜਾਂ ਹੋਰ ਬਹੁਤ ਸਾਰੇ ਹਿੰਦੂ ਕੱਟੜਪੰਥੀ ਨੇ ਇਹਨਾਂ ਨੇ ਲਗਾਤਾਰ ਇਹੀ ਮੁਹਾਰਨੀ ਆਉਣੀ ਆ ਤੇ ਆਹ ਜਿਹੜੇ 5 ਸਾਲ ਨੇਗੇ ਮੋਦੀ ਗਵਰਨਮੈਂਟ ਦੇ ਇਹਨਾਂ ਸਮਿਆਂ ਦੇ ਵਿੱਚ ਇਸ ਤਰੀਕੇ ਨਾਲ ਜਾਪਦਾ ਹੈ ਜਿਵੇਂ ਸਿੱਖਾਂ ਨੂੰ ਕੋਈ ਬੜੀ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪਿਆ। ਅਸੀਂ ਵੀ ਆਪਦੇ ਤੌਰ ਤੇ ਕੌਮ ਨੂੰ ਜਾਗਰੂਕ ਕਰ ਰਹੇ ਹਾਂ ਔਰ ਜਿੰਨੇ ਵੀ ਸਾਡੇ ਤੁਹਾਡੇ TV 84 ਵਰਗੇ ਹੋਰ ਸਾਧਨ ਨੇ ਜਾਂ ਹੋਰ ਨੇ ਉਹਨਾਂ ਵੀ ਸਾਰਿਆਂ ਨੇ ਜ਼ਿੰਮੇਵਾਰੀ ਜਿਹੜੀ ਹੈਗੀ ਆ ਨਿਭਾਉਣੀ ਸ਼ੁਰੂ ਕੀਤੀ ਆ ਤਾਂ ਕਿ ਕੌਮ ਜਿਹੜੀ ਹੈਗੀ ਆ ਉਹ ਇਸ ਗੱਲ ਲਈ ਹਮੇਸ਼ਾ ਚੇਤੰਨ ਰਵੇ ਕਿ ਇਹ ਜਿਹੜੀ ਗਵਰਨਮੈਂਟ ਆ ਮੋਦੀ ਗਵਰਨਮੈਂਟ ਖਾਸ ਤੌਰ ਤੇ ਇਹ ਕੁਛ ਵੀ ਕਿਸੇ ਵੀ ਵਕਤ ਕੋਈ ਮਾੜਾ ਚੰਗਾ ਭਾਣਾ ਜਿਹੜਾ ਹੈਗਾ ਉਹ ਵਾਪਰਾਉਣ ਦੇ ਸਮਰੱਥ ਵਾ। ਤੋ ਇਸ ਤਰੀਕੇ ਨਾਲ ਅਸੀਂ ਸਮਝਦੇ ਹੈਗੇ ਆ ਕਿ ਮੋਹਨ ਭਾਗਵਤ ਨੇ ਉਹੀ ਮੁਹਾਰਨੇ ਗਾਈ ਆ ਜਿਹੜੀ ਕਿ ਲਗਾਤਾਰ ਪਿਛਲੇ ਲੰਮੇ ਅਰਸੇ ਤੋਂ ਹਿੰਦੂ ਕੱਟੜਪੰਥੀ ਗਾ ਰਹੇ ਨੇ ਕਿਉਂਕਿ ਸਿੱਖਾਂ ਦੀ ਹੋਂਦਾਸਤੀ ਨੂੰ ਮਿਟਾ ਦੇਣਾ ਚਾਹੁੰਦੇ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਇੱਕ ਹੋਰ ਮੁੱਦੇ ਦੇ ਉੱਪਰ ਸਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਸਾਧ ਵਿਰੋਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਸਪਸ਼ਟ ਜੀ ਗੱਲ ਹੈਗੀ ਆ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ
ਜਾਂ ਬਾਦਲ ਦਲ ਕਹਿ ਲਈਏ ਜਾਂ ਬਾਦਲ ਸਰਕਾਰ ਕਹਿ ਲਈਏ, ਇਹ ਜਿਹੜਾ ਬਾਦਲ ਲਾਣਾ ਜੀ, ਬਾਦਲ ਕੇ ਜਿਹਨਾਂ ਨੂੰ ਅਸੀਂ ਔਖੇ ਸ਼ਬਦਾਂ ਵਿੱਚ ਕਹਿੰਦੇ, ਇਹ ਸਾਰੀ ਗੱਲ ਉਹਨਾਂ ਦੇ ਕਰਕੇ ਹੋਈ ਹੈ। ਤੁਹਾਨੂੰ ਪਿੱਛੇ ਜੇ ਸਾਬਕਾ DGP ਸ਼ਸ਼ੀ ਕਾਂਤ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਸਾਰਾ ਜਿਹੜਾ ਦਸ਼ਮੇਸ਼ ਪਾਤਸ਼ਾਹ ਦੇ ਵਰਗੇ ਪਹਿਰਾਵਾ ਪਾ ਕੇ ਉਹਨੇ ਸਿੱਖ ਜਜ਼ਬਾਤਾਂ ਨੂੰ ਭੜਕਾਇਆ ਗੁਰਮੀਤ ਰਾਮ ਰਹੀਮ ਨੇ, ਉਹ ਵੀ ਉਹਦੇ ਅਨੁਸਾਰ ਤਾਂ ਉਹ ਵੀ ਸਾਰੀ ਜਿਹੜੀ ਗੱਲ ਸੀਗੀ ਉਹ ਸੁਖਬੀਰ ਬਾਦਲ ਤੇ ਹੋਰ ਕਈਆਂ ਦੀ ਜਿਹੜੇ ਹੈਗੇ ਆ ਬਾਦਲ ਦਲ ਦੇ ਆਗੂ, ਉਹਨਾਂ ਦੀ ਮਿਲੀ ਭੁਗਤਣਾ ਹੋਇਆ ਸੀ। ਤੇ ਅੱਜ ਜਾਣੀ ਕਿ ਜਦੋਂ ਇਹ ਬਰੀ ਹੋਇਆ ਤਾਂ ਸਪਸ਼ਟ ਤੌਰ ਤੇ ਸਿੱਖ ਕੌਮ ਦਾ ਬੱਚਾ ਇਸ ਗੱਲ ਨੂੰ ਜਾਣਦਾ ਕਿ ਇਹ ਬਾਦਲਕਿਆਂ ਦੀ ਕਿਰਪਾ ਨਾਲ ਹੋਇਆ, ਬਾਦਲਕਿਆਂ ਦੀ ਮਿਹਰਬਾਨੀ ਨਾਲ ਹੋਇਆ। ਪਰ ਅਕਾਲ ਤਖਤ ਦੇ ਜਥੇਦਾਰ ਜਾਂ ਪੰਜ ਸਿੰਘ ਸਾਹਿਬਾਨ ਜਾਂ ਹੋਰ ਜੋ ਮੋਹਤਬਰ ਦੀਆਂ ਅਹਿਮ ਸੀਟਾਂ ਤੇ ਬੈਠੇ ਆ, ਉਹਨਾਂ ਬਾਰੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹ ਜਿਹੜੇ ਆ ਗਲਤ ਸ਼ਖਸੀਅਤਾਂ ਜਿਹੜੀਆਂ ਨੇ ਉਹ ਇਹਨਾਂ ਸਹੀ ਸੀਟਾਂ ਤੇ ਬੈਠ ਗਈਆਂ ਨੇ। ਸਾਡੀਆਂ ਸੀਟਾਂ ਨਹੀਂ ਗਲਤ ਹੈਗੀਆਂ, ਸਾਡੇ ਇਹ ਅਹੁਦੇ ਨਹੀਂ ਮਾੜੇ ਹੈਗੇ, ਇਹਨਾਂ ਦੇ ਬੰਦੇ ਜਿਹੜੇ ਆ ਇਸ ਟਾਈਮ ਜਿਹੜੇ ਬੈਠੇ ਆ ਉਹ ਬੜੇ ਨਿਕੰਮੇ ਆ। ਅੱਜ ਉਹਨਾਂ ਤੋਂ ਇਹ ਤਾਂ ਆਸ ਕਰ ਨਹੀਂ ਸਕਦੇ ਕਿ ਉਹ ਬਾਦਲ ਦਲ ਨੂੰ ਖਿੱਚਣ ਇਸ ਗੱਲ ਦੇ ਲਈ, ਕਿਉਂਕਿ ਬਾਦਲ ਕੇ ਤਾਂ ਉਹਨਾਂ ਦੇ ਬੌਸ ਨੇ। ਇਹ ਸਾਰਾ ਜਿਹੜਾ ਕੁਝ ਭਾਣਾ ਵਾਪਰਿਆ ਹੈਗਾ ਇਹ ਬਾਦਲ ਦਲ ਦੀ ਕਿਰਪਾ ਨਾਲ ਵਾਪਰਿਆ। ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਲਈ ਜ਼ਿੰਮੇਵਾਰ ਆ ਕਿ ਸਿੱਖ ਕੌਮ ਦੀ ਹੇਠੀ ਹੋਈ ਆ, ਪਰ ਇਹ ਗੱਲ ਸਾਨੂੰ ਪਤਾ ਆ ਕਿ ਇਹ ਉਹਦਾ ਪੱਕਾ ਸੁਭਾਅ ਆ। 1978 ਦੇ ਵਿੱਚ ਵੀ ਉਹਨੇ ਨਿਰੰਕਾਰੀ ਪ੍ਰਮੁੱਖ ਨਕਲੀ ਨਿਰੰਕਾਰੀ ਪ੍ਰਮੁੱਖ ਗੁਰਬਚਨ ਸਿੰਘ ਨੂੰ ਬਰੀ ਕਰਵਾਉਣ ਦੇ ਲਈ ਏਦਾਂ ਹੀ ਡਰਾਮਾ ਕੀਤਾ ਸੀਗਾ। ਸਰਕਾਰੀ ਪੱਖ ਜਾਣ ਬੁੱਝ ਕੇ ਜਿਹੜਾ ਸੀ ਕੇਸ ਉਹਦਾ ਕਮਜ਼ੋਰ ਕਰਤਾ ਤੇ ਉਹ ਅੰਬਾਲੇ ਦੀ ਅਦਾਲਤ ਨੇ, ਕਰਨਾਲ ਦੀ ਅਦਾਲਤ ਨੇ ਉਹਨੂੰ ਬਰੀ ਕਰਤਾ ਸੀਗਾ। ਸਰਸੇੜੇ ਨੂੰ ਵੀ ਏਦਾਂ ਬਰੀ ਕਰਾਇਆ। ਉਹਦੀ ਨੀਤੀ ਇਹ ਹੁੰਦੀ ਆ ਕਿ ਜਿੰਨੀਆਂ ਵੀ ਪੰਥ ਵਿਰੋਧੀ ਸ਼ਕਤੀਆਂ ਨੇ ਉਹਨਾਂ ਦੀ ਵੋਟ ਬੈਂਕ ਜਿਹੜਾ ਹੈਗਾ ਮੈਂ ਆਪਣੀ ਝੋਲੀ 'ਚ ਰੱਖਣਾ। ਪਿੱਛੇ ਜੇ ਇੱਕ ਸਾਡਾ ਸੱਜਣ ਸੀਗਾ ਉਹ ਕਹਿ ਰਿਹਾ ਕਿ ਜੇ ਬਾਦਲ ਇੰਨਾ ਹੀ ਮਾੜਾ ਤਾਂ ਉਹਨੂੰ ਵੋਟਾਂ 'ਚ ਹਰਾ ਦਿਓ। ਤਾਂ ਮੈਂ ਇੱਥੇ ਵੀ ਆਪਣੇ ਵੀ ਇਸ ਸਾਧਨ TV4 ਦੇ ਰਾਹੀਂ ਵੀ ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਬਾਦਲ ਨੂੰ ਸਿੱਖ ਨਹੀਂ ਜਿਤਾਉਂਦੇ, ਪੰਥ ਦਰਦੀ ਹਰ ਉਹਦੇ ਖਿਲਾਫ ਆ, ਉਹਨੂੰ ਕੋਈ ਵੋਟ ਨਹੀਂ ਪੈਂਦੀ। ਉਹਨੂੰ ਪੰਥ ਵਿਰੋਧੀ ਸ਼ਕਤੀਆਂ ਦੀ ਸਾਰੀ ਵੋਟ ਆ, ਜਿਹੜੀ ਹਿੰਦੂ ਕੱਟੜਪੰਥੀਆਂ ਦੀ ਵੋਟ ਆ, ਜਿਹੜੀ ਸਿੱਖਾਂ ਦਾ ਬੁਰਾ ਲੋਚਣ ਵਾਲੀ ਵੋਟ ਆ ਸਾਰੀ ਉਹ ਪੈਂਦੀ ਆ। ਭਾਰਤੀ ਹਕੂਮਤ ਦਾ ਹੱਕ ਚੁੱਕਾ ਹੋਣ ਕਰਕੇ ਉਹਨਾਂ ਨੂੰ ਵੀ ਉਹ ਮਨਜ਼ੂਰ ਆ। ਇਹ ਜਿਹੜਾ ਹੈਗਾ ਇੱਕ ਜਿਵੇਂ ਰਾਵਣ ਦਾ ਆਪਾਂ ਇਤਿਹਾਸਕ ਜਾਂ ਮਿਥਿਹਾਸਕ ਜਿਹੜਾ ਕਰੈਕਟਰ ਹੈ ਉਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਉਹਦਾ ਰਾਜ ਡੋਬਣ ਦੇ ਵਿੱਚ ਕਹਿੰਦੇ ਆ ਵੀ ਵਿਭੀਸ਼ਣ ਜਿਹੜਾ ਦਾ ਸਗਾ ਭਰਾ ਸੀਗਾ ਉਹਨੇ ਬੇੜਾ ਗਰਕ ਕਰਾਇਆ ਸੀ ਉਹਦੇ ਰਾਜ ਭਾਗ ਦਾ। ਸਿੱਖ ਕੌਮ ਦੇ ਵਿੱਚ ਬਾਦਲ ਜਿਹੜਾ ਹੈਗਾ ਇਹ ਹੈਗਾ ਵਿਭੀਸ਼ਣ ਤੇ ਇਹਨੇ ਸਾਡਾ ਜਿਹੜਾ ਬੇੜਾ ਗਰਕ ਕੌਮ ਦਾ ਕਰਨ ਵਿੱਚ ਕੋਈ ਕਸਰ ਛੱਡੀ ਨੀ ਗੀ। ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਕੱਲਾ ਹੀ ਇਹ ਹੈਗਾ, ਇਹਦੇ ਮਗਰ ਇੱਕ ਬੜੀ ਲੰਬੀ ਚੌੜੀ ਲਾਈਨ ਲੱਗੀ ਹੋਈ ਆ। ਹਰ ਬੰਦਾ ਬਾਦਲ ਵਾਲੀ ਪੋਜੀਸ਼ਨ 'ਚ ਜਾਣ ਨੂੰ ਤਿਆਰ ਖੜਾ ਹੈਗਾ। ਸਿੱਖ ਕੌਮ ਦੇ ਇਹ ਜਿਹੜੇ ਮੌਜੂਦਾ ਲੀਡਰ ਨੇਗੇ ਇਹਨਾਂ ਤੋਂ ਕੋਈ ਆਸ ਕਰਨੀ ਇਹ ਗੱਲੇ ਸਰਤੇ ਵਾਲੇ ਮਸਲੇ ਦੀ ਗੱਲ ਨਹੀਂ, ਕਿਸੇ ਵੀ ਮਸਲੇ 'ਚ ਆਸ ਕਰਨੀ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੋਊਗੀ। ਸਿੱਖ ਕੌਮ ਜਿਹੜੀ ਆ ਉਹ ਆਪਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਕਰੇ, ਸਿੱਖ ਨੌਜਵਾਨਾਂ ਨੂੰ ਚੰਗਾ ਪੜ੍ਹਾਵੇ ਲਿਖਾਵੇ, ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇਗੇ ਉਹ ਇਸ ਕੌਮ ਦੀ ਬਾਗਡੋਰ ਸੰਭਾਲਣ ਤਾਂ ਮਸਲੇ ਦਾ ਹੱਲ ਹੋ ਸਕਦਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਵਕਤ ਹੋ ਗਿਆ ਤੁਹਾਡਾ ਇਜਾਜ਼ਤ ਲੈਣਾ। ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇ ਲਈ, ਤੁਹਾਡੇ ਵਿਚਾਰਾਂ ਦੇ ਲਈ। ਇਸੇ ਤਰ੍ਹਾਂ ਸਮੇਂ ਸਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ ਵੱਖ-ਵੱਖ ਮੁੱਦਿਆਂ ਦੇ ਉੱਪਰ, ਪਰ ਹੁਣ ਤੁਹਾਡੇ ਅਸੀਂ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.